ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਣੇ ਗੁਆਂਢੀ ਮੁਲਕ ਦੇ ਨਵੇਂ ਬਣੇ ਹੋਏ ਪ੍ਰਾਈਮ ਮਿਨਿਸਟਰ ਜੋ ਕਾਰਨੀ ਆ ਮਾਰਕ ਕਾਰਨੀ, ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਕਿਹੜੀਆਂ 5 ਚੀਜ਼ਾਂ ਆ ਜਿਨ੍ਹਾਂ ਦੇ ਉੱਤੇ ਵਰਕਆਊਟ ਕਰਨ ਜਾ ਰਿਹਾ ਆ। ਸੋ ਬੜੇ ਸੀਰੀਅਸਲੀ ਲੋਕਾਂ ਨੇ ਯਕੀਨ ਵੀ ਕੀਤਾ ਵੀ ਹਾਂ, ਜਿਹੜਾ ਮਿਸਟਰ ਕਾਰਨੀ ਆ ਉਹ ਇਹਨਾਂ ਦੇ ਉੱਤੇ ਕੰਮ ਕਰ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਕੈਨੇਡਾ ਦੇ ਵਿੱਚ ਜਿਹੜੀ ਘਰਾਂ ਦੀ ਬੜੀ ਸ਼ਾਰਟੇਜ ਆ, ਰੈਂਟ ਬਹੁਤ ਹਾਈ ਆ, ਉਹਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਹਰ ਸਾਲ ਡਬਲ ਹੋਮ ਬਿਲਡਿੰਗ ਕਰਾਂਗੇ। ਜੀ 5 ਲੱਖ ਘਰ ਹਰ ਸਾਲ ਐਕਸਟਰਾ ਜਿਹੜੇ ਬਣਾਉਣ ਜਾ ਰਹੇ ਹੈਗੇ ਆ। ਸੋ ਦੂਸਰਾ ਉਹਨਾਂ ਨੇ ਕਿਹਾ ਆ ਈਜ਼ ਕਾਸਟ ਆਫ ਲਿਵਿੰਗ, ਜਿਹਦੇ ਵਿੱਚ ਉਹ ਜਿਹੜਾ ਟੈਕਸ ਘੱਟ ਆ ਉਹ ਕਰਨ ਜਾ ਰਹੇ ਹੈਗੇ ਆ, 15% ਤੋਂ ਘਟਾ ਕੇ 14% ਕਰਨ ਜਾ ਰਹੇ ਆ। ਤੀਸਰਾ ਵੀ ਬਿਲਡ ਏ ਨੈਸ਼ਨਲ ਇਲੈਕਟ੍ਰਿਸਿਟੀ ਗ੍ਰਿਡ, ਇਲੈਕਟ੍ਰਿਸਿਟੀ ਦੀ ਜਿਹੜੀ ਗ੍ਰਿਡ ਆ ਉਹ ਬਣਾਉਣ ਜਾ ਰਹੇ। ਚੌਥਾ ਮੈਸਿਵ ਹਾਈਕ ਇਨ ਡਿਫੈਂਸ ਸਪੈਂਡਿੰਗ, ਜਿਹੜੀ ਡਿਫੈਂਸ ਸਪੈਂਡਿੰਗ ਆ ਉਹਦੇ ਵਿੱਚ 2% ਜਿਹੜਾ ਕੈਨੇਡਾ ਦਾ GDP ਆ ਉਹ ਹੁਣ ਜੋ ਕਿ ਨਾਟੋ ਮਿਲਟਰੀ ਅਲਾਈਅੰਸ ਹੈਗਾ ਆ ਉਹ ਖਰਚਣ ਜਾ ਰਹੇ ਆ। ਪਿਛਲੇ ਸਾਲ ਇਹ ਸਿਰਫ 1.4% ਸੀ। ਇਹ ਸਾਰਾ ਜਿਹੜਾ ਐਂਟੀ ਟਰੰਪ ਏਜੰਡੇ ਨੂੰ ਲੈ ਕੇ, ਕਿਉਂਕਿ ਟਰੰਪ ਉਹਨਾਂ ਨੇ ਕਿਹਾ ਸੀ 51ਵੀਂ ਸਟੇਟ ਆ, ਉਸ ਨੂੰ ਲੈ ਕੇ ਉਹਨੇ ਕਿਹਾ ਵੀ ਹੁਣ ਨਹੀਂ, ਅਸੀਂ ਆਪਣੇ ਡਿਫੈਂਸ ਦੇ ਉੱਤੇ ਵੀ ਹੋਰ ਜਿਸ ਤਰ੍ਹਾਂ ਸਬਮਰੀਨਸ, ਹੈਵੀ ਆਈਸ ਬ੍ਰੇਕਰਸ ਵਗੈਰਾ ਸਾਰੇ ਬਣਾਵਾਂਗੇ। ਪੰਜਵਾਂ ਉਹਨਾਂ ਨੇ ਇਹ ਕਿਹਾ ਵੀ ਡੋਮੈਸਟਿਕ ਟ੍ਰੇਡ ਤੇ ਕਾਰ ਮੇਕਿੰਗ, ਜਿਹੜੀ ਉਹ ਆਪਣੇ ਮੁਲਕ ਦੇ ਵਿੱਚ ਕਾਰਾਂ ਬਣਾਉਣਗੇ ਤੇ ਟ੍ਰੇਡ ਦੇ ਉੱਤੇ ਜਿਹੜਾ ਜ਼ੋਰ ਦੇਣਗੇ। ਬਾਕੀ ਜੋ ਮਾਰਕ ਕਾਰਨੀ ਆ ਉਹ ਮੰਗਲਵਾਰ ਨੂੰ ਸਾਡੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੂੰ ਮਿਲਣ ਵਾਈਟ ਹਾਊਸ ਦੇ ਵਿੱਚ ਆ ਰਹੇ ਆ। ਸੋ ਉਹਨਾਂ ਦਾ ਜਿਹੜਾ ਮੇਨ ਮੁੱਦਾ ਹੈਗਾ ਆ ਉਹ ਟੈਰਿਫਸ ਨੂੰ ਫਿਕਸ ਕਰਨ ਦੇ ਉੱਤੇ ਹੀ ਰਹੇਗਾ। ਜੀ ਬਿਲਕੁਲ।